ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ ਜੀਓਪੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਰੌਨ ਡਿਸੈਂਟਿਸ ਉਹ ਆਪਣੇ ਪੱਤੇ ਫੋਲਡ ਕਰ ਗਿਆ ਆ। ਇੱਕ ਹੀ ਪ੍ਰਾਇਮਰੀ ਜਿਹੜੀ ਉਸਨੇ ਲੜੀ ਤੇ ਉਸਦੇ ਵਿੱਚ ਦੂਜੇ ਤੀਜੇ ਨੰਬਰ ਦੇ ਉੱਤੇ ਰਹਿਣ ਤੋਂ ਬਾਅਦ ਦੇ ਵਿੱਚ ਰੌਨ ਡਿਸੈਂਟਿਸ ਨੇ ਕਿਹਾ ਵੀ ਆਪਣੇ ਹੱਥ ਜਿਹੜੇ ਉਹ ਖੜੇ ਆ। ਇਹਨਾਂ ਦਾ ਜਿਹੜਾ ਕੈਂਪੇਨ ਆ ਸ਼ੁਰੂਆਤ ਤੋਂ ਲੈ ਕੇ ਹੀ ਲੜਖੜਾ ਜਿਹੜਾ ਹੋ ਰਿਹਾ ਸੀ। ਕਈ ਵਾਰੀ ਕੈਂਪੇਨ ਮੈਨੇਜਰ ਬਦਲੇ। $200 ਮਿਲੀਅਨ ਇਹਨਾਂ ਦੇ ਕੈਂਪੇਨ ਨੇ ਓਵਰਆਲ ਹੁਣ ਤੱਕ ਖਰਚ ਕੀਤਾ ਆ, ਜਿਹਦੇ ਵਿੱਚ ਦਿਖਾਉਣ ਨੂੰ ਇਹਨਾਂ ਕੋਲ ਕੁਛ ਵੀ ਜਿਹੜਾ ਆ ਇਵੈਂਚੁਅਲੀ ਰਿਹਾ ਨਹੀਂ ਹੈਗਾ। ਇੱਕ ਆਇਓਵਾ ਦੀ ਜਿਹੜੀ ਕੌਕਸ ਆ ਜਿਸ ਦੇ ਵਿੱਚ ਤਕਰੀਬਨ ਸਾਰੀਆਂ ਕਾਉਂਟੀਜ਼ 'ਚ ਜਾ ਕੇ ਆਇਆ, ਪਰ ਫਿਰ ਵੀ ਕਿਸੇ ਵੀ ਕਾਉਂਟੀ ਵਿੱਚ ਉਸ ਨੂੰ ਜਿਹੜੀ ਜਿੱਤ ਆ ਉਹ ਪ੍ਰਾਪਤ ਰੌਨ ਡਿਸੈਂਟਿਸ ਨੂੰ ਨਹੀਂ ਹੋਈ ਸੀਗੀ। ਟਰੰਪ ਹੁਣਾਂ ਦੇ ਖਿਲਾਫ ਬੋਲਣਾ ਵੀ ਚਾਹੁੰਦਾ ਸੀਗਾ ਪਰ ਡਰਦਾ ਸੀਗਾ, ਬੋਲ ਕੁਛ ਸਕਿਆ ਨਹੀਂ। ਪਰ ਇਵੈਂਚੁਅਲੀ ਜਿਹੜੇ ਆ ਉਹ ਹੁਣ ਕਹਿ ਲਓ ਵੀ ਵਾਪਸ ਜਿਹੜਾ ਉਹ ਫਲੋਰੀਡਾ ਨੂੰ ਹੀ ਜਿਹੜਾ ਉਹ ਚਲਾ ਗਿਆ। ਉਸਨੇ ਇੱਕ ਵਿੰਸਟਨ ਚਰਚਲ ਦਾ ਕਹਿੰਦੇ ਕੋਟ ਜਿਹੜਾ ਆ ਉਹ ਜਾਂਦੇ ਜਾਂਦੇ ਜਿਹੜਾ ਉਹ ਵਰਤਿਆ, ਜਿਸ ਦੇ ਬਾਰੇ ਸਾਰੇ ਜਣੇ ਇਹ ਕਹਿ ਰਹੇ ਆ ਵੀ ਕਹਿ ਦਿੱਤਾ ਜਾਂਦਾ ਵੀ ਉਹਦਾ ਆ, ਪਰ ਹੈਗਾ ਵਿੰਸਟਨ ਚਰਚਲ ਦਾ ਵੀ ਜਿਹੜਾ ਆ ਉਹ ਇਹ ਨਹੀਂ ਹੈਗਾ। ਜਿਹੜਾ ਕੋਟ ਸਕਸੈਸ ਇਜ਼ ਨਾਟ ਫਾਈਨਲ, ਫੇਲੀਅਰ ਇਜ਼ ਨਾਟ ਫੇਟਲ, ਕਹਿੰਦਾ ਵੀ ਇਟ ਇਜ਼ ਦੀ ਕਰੇਜ ਟੂ ਕੰਟੀਨਿਊ ਦੈਟ ਕਾਊਂਟਸ। ਇਹ ਜਿਹੜੇ ਕੋਟ ਦੇ ਨਾਲ ਉਹਨਾਂ ਨੇ ਸਮਾਪਤੀ ਕੀਤੀ। ਚਲੋ ਉਹ ਹੌਸਲਾ ਅਫਜ਼ਾਈ ਉਹਨਾਂ ਨੇ ਜਿਹੜੀ ਉਹ ਕੀਤੀ ਆ ਤੇ ਹੁਣ ਇਵੈਂਚੁਅਲੀ ਜਿਹੜਾ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਸਹੁੰ ਖਾਧੀ ਆ ਵੀ ਜਿਹੜਾ ਵੀ ਜੀਓਪੀ ਦਾ ਕੈਂਡੀਡੇਟ ਹੋਊਗਾ ਉਸ ਨੂੰ ਅਸੀਂ ਜਿਹੜਾ ਪੂਰਨ ਸਮਰਥਨ ਇਹ ਦਿੱਤਾ ਜਾਵੇਗਾ। ਸੋ ਹੁਣ ਫਲੋਰੀਡਾ ਦੇ ਵਿੱਚ ਇਹਨਾਂ ਨੇ ਕੁਛ ਚੇਂਜਿਸ ਜਿਹੜੀਆਂ ਕਰਵਾਈਆਂ ਸੀ, ਕਿਉਂਕਿ ਫਲੋਰੀਡਾ ਦੇ ਸੰਵਿਧਾਨ ਦੇ ਮੁਤਾਬਕ ਸ਼ਾਇਦ ਉਹਨਾਂ ਨੂੰ ਅਸਤੀਫਾ ਦੇਣਾ ਪੈਣਾ ਸੀ ਗਵਰਨਰਸ਼ਿਪ ਤੋਂ ਜੇ ਕੈਂਪੇਨ ਰਨ ਕਰਨਾ ਸੀ, ਪਰ ਉਹਨਾਂ ਨੇ ਚੇਂਜਿਸ ਕਰਵਾ ਕੇ ਦੋਨੋਂ ਚੀਜ਼ਾਂ ਜਿਹੜੀਆਂ ਇਕੱਠੀਆਂ ਰੱਖੀਆਂ। ਪਰ ਫਿਰ ਵੀ ਇਵੈਂਚੁਅਲੀ ਜਿਹੜਾ ਆ ਰੌਨ ਡਿਸੈਂਟਿਸ ਆ $200 ਮਿਲੀਅਨ ਖਰਚਣ ਤੋਂ ਬਾਅਦ 'ਚ ਵੀ ਕੁਛ ਆਪਣੇ ਜਿਹੜੇ ਸਪੋਰਟਰਸ ਨੂੰ ਦਿਖਾਉਣ ਦੇ ਵਿੱਚ ਕਾਮਯਾਬ ਜਿਹੜੇ ਉਹ ਨਹੀਂ ਰਹੇ ਆ। ਇਹਨਾਂ ਦਾ ਮਜ਼ਾਕ ਵੀ ਟਰੰਪ ਹੁਣਾਂ ਨੇ ਬਹੁਤ ਜਿਹੜਾ ਬਣਾਇਆ। ਇਹਨਾਂ ਦੀ ਵਾਈਫ ਨੇ ਜਿਹੜਾ ਖਾਸਾ ਜ਼ੋਰ ਜਿਹੜਾ ਉਹ ਲਾਇਆ ਸੀਗਾ ਇਹਦੇ ਹੱਸਣਾ, ਫੇਕ ਸਮਾਈਲ, ਇਹਦੀਆਂ ਜਿਹੜੀਆਂ ਗੱਲਾਂ ਕਰਨੀਆਂ ਜਾਂ ਇਹ ਆਮ ਲੋਕਾਂ ਦੇ ਨਾਲ ਕਈ ਵਾਰੀ ਬਹਿਸ ਦੇ ਵਿੱਚ ਜਿਹੜਾ ਉਹ ਪੈ ਜਾਣਾ, ਕਿਤੇ ਨਾ ਕਿਤੇ ਇਸ ਨੂੰ ਸਾਰੇ ਪਾਸੇ ਜਿਹੜਾ ਉਹ ਲੈ ਡੁੱਬਾ। ਜੀਓਪੀ ਦੇ ਵਿੱਚ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ ਉਹ ਇਹ ਸੋਚ ਰਹੇ ਸੀਗੇ ਵੀ ਸ਼ਾਇਦ ਟਰੰਪ ਹੁਣਾਂ ਨੂੰ ਉਹ ਟੱਕਰ ਜਿਹੜੀ ਉਹ ਦੇ ਸਕਣਗੇ, ਪਰ ਹਾਲ ਦੀ ਘੜੀ ਜੀਓਪੀ ਦੀ ਨੋਮੀਨੇਸ਼ਨ ਦੇ ਵਿੱਚ ਹੁਣ ਰਹਿ ਤਾਂ ਨਿੱਕੀ ਹੇਲੀ ਹੋਈ ਗਈ ਆ ਉਹਨਾਂ ਦੇ ਉਲਟ, ਪਰ ਲੱਗ ਇਹੀ ਰਿਹਾ ਆ ਵੀ ਟਰੰਪ ਹੁਣਾਂ ਦਾ ਹੀ ਜਿਹੜਾ ਆ ਇਸ ਟਾਈਮ ਗੁੱਡੀ ਆ ਪੂਰੀ ਤਰ੍ਹਾਂ ਚੜੀ ਪਈ ਆ। ਉਹਨਾਂ ਦੇ ਸਾਹਮਣੇ ਅਜੇ ਤੱਕ ਕੋਈ ਵੀ ਟਿਕ ਨਹੀਂ ਰਿਹਾ ਹੈਗਾ ਜੀ। ਸੋ ਨਿੱਕੀ ਹੈਲੀ ਇਕੱਲੀ ਰਹਿ ਗਈ ਆ ਹੁਣ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਗੇਂਸਟ। ਸੋ ਦੋ ਹੀ ਕੈਂਡੀਡੇਟ ਆ ਨਿਊ ਹੈਂਪਸ਼ਾਇਰ ਦੇ ਵਿੱਚ, ਜਿੱਥੇ ਕੱਲ ਨੂੰ ਇਲੈਕਸ਼ਨ ਹੋਣੀ ਆ। ਉਹ ਤੋਂ ਬਾਅਦ ਦੇਖਦੇ ਆ ਕਿ ਨਵੇਂ ਜਿਹੜੇ ਪੋਲਸ ਆਏ ਆ ਉਹਨਾਂ ਦੇ ਮੁਤਾਬਕ ਪਹਿਲਾਂ ਸਿੰਗਲ ਡਿਜਿਟ ਲੀਡ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ, ਹੁਣ ਕਹਿੰਦੇ ਵੀ ਡਬਲ ਡਿਜਿਟ ਲੀਡ ਹੈਗੀ ਆ ਨਿੱਕੀ ਹੈਲੀ ਨਾਲੋਂ। 14 ਜਾਣੇ ਇੱਕ ਟਾਈਮ ਦੇ ਉੱਤੇ ਜੀਓਪੀ ਦੇ ਕੈਂਡੀਡੇਟ ਪ੍ਰਾਇਮਰੀ ਜਿਹੜੀ ਇਲੈਕਸ਼ਨ ਆ ਉਹਦੇ ਲਈ ਲੜ ਰਹੇ ਸੀ। ਪਿਛਲੇ ਦਿਨਾਂ 'ਚ ਰਾਮਾਸਵਾਮੀ ਡ੍ਰੌਪ ਆਊਟ ਹੋ ਗਿਆ, ਉਸਨੇ ਵੀ ਇੰਡੋਰਸ ਕੀਤਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ, ਤੇ ਹੁਣ ਰੌਨ ਡਿਸੈਂਟਿਸ ਨੇ ਵੀ ਜਿਹੜਾ ਆ ਇੰਡੋਰਸ ਕਰ ਦਿੱਤਾ ਹੈਗਾ। ਤੇ ਨਿੱਕੀ ਹੈਲੀ ਜੋ ਆ ਉਹ ਪੂਰਾ ਜ਼ੋਰ ਨਿਊ ਹੈਂਪਸ਼ਾਇਰ ਦੇ ਵਿੱਚ ਲਾ ਰਹੀ ਆ। ਸੋ ਉਹ ਤੋਂ ਬਾਅਦ ਦੇਖਦੇ ਆ ਵੀ ਜੋ ਰਿਜ਼ਲਟਸ ਆਉਂਦੇ ਆ ਤੇ ਕਿੰਨਾ ਕੁ ਜਿਹੜਾ ਨਿੱਕੀ ਹੈਲੀ ਆ ਅੱਗੇ ਤੱਕ ਜਾਂਦੀ ਆ, ਕਿਉਂਕਿ ਸਾਊਥ ਕੈਰੋਲਿਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਜੋ ਉਹਨਾਂ ਨੇ ਇੱਕ ਸੈਨੇਟਰ ਨੂੰ ਖੁਦ ਅਪਾਇੰਟ ਕੀਤਾ ਸੀ ਕਾਲੇ ਮੂਲ ਦਾ, ਉਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਐਂਡੋਰਸ ਕਰ ਦਿੱਤਾ। ਸੋ ਉਹਨਾਂ ਦੀ ਖੁਦ ਦੀ ਸਟੇਟ ਦੇ ਵਿੱਚ ਵੀ ਜਿਹੜਾ ਆ ਜਿੱਤਣਾ ਔਖਾ ਹੈਗਾ ਆ। ਸੋ ਕੁਛ ਦਿਨਾਂ ਦੇ ਵਿੱਚ ਮੈਨੂੰ ਲੱਗਦਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਵੀ ਇਕੱਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਹੀ ਰਹਿ ਜਾਣਗੇ। ਜੀ ਨਿੱਕੀ ਹੇਲੀ ਹੁਣ ਕਿਤੇ ਨਾ ਕਿਤੇ ਟਰੰਪ ਹੁਣਾਂ ਦੇ ਉੱਤੇ ਵਾਰ ਵੀ ਜਿਹੜੀ ਉਹ ਕਰਦੀ ਨਜ਼ਰ ਆ ਰਹੀ, ਕਹਿੰਦੀ ਵੀ ਝੂਠ ਵੀ ਬਹੁਤ ਬੋਲਦਾ ਆ, ਜੋ ਕਿ ਉਹਨਾਂ ਬਾਰੇ ਅਕਸਰ ਜਾਣਿਆ ਜਾਂਦਾ ਆ। ਤੇ ਇਸ ਤੋਂ ਇਲਾਵਾ ਉਹ ਕਹਿ ਰਹੇ ਆ ਵੀ ਮੈਨੂੰ 6 ਜਨਵਰੀ ਦੀ ਸਿਕਿਉਰਿਟੀ ਵਾਲਾ ਆਖੀ ਜਾ ਰਿਹਾ ਸੀਗਾ ਟਰੰਪ ਹੁਣੀ ਵੀ, ਪਰ ਮੈਂ ਤਾਂ ਉੱਥੇ ਕਿਤੇ ਲਾਗੇ ਛਾਗੇ ਵੀ ਨਹੀਂ ਸੀ, ਨਾ ਮੈਂ ਉਦੋਂ ਸਰਕਾਰ 'ਚ ਸੀ, ਨਾ ਮੈਂ ਕੈਪੀਟਲ ਦੇ ਕਿਤੇ ਲਾਗੇ ਛਾਗੇ ਸੀ। ਉਹਨਾਂ ਦੇ ਕੋਗਨੀਟਿਵ ਡਿਕਲਾਈਨ ਵੱਲ ਨੂੰ ਵੀ, ਮੈਂਟਲ ਸਥਿਤੀ ਜਿਹੜੀ ਟਰੰਪ ਹੁਣਾਂ ਦੀ ਠੀਕ ਨਹੀਂ ਹੈਗੀ, ਉਸ ਪਾਸੇ ਵੱਲ ਨੂੰ ਇਸ਼ਾਰਾ ਜਿਹੜੀ ਨਿੱਕੀ ਹੇਲੀ ਕਰ ਰਹੀ ਹੈ। ਨਿੱਕੀ ਹੇਲੀ ਨੇ ਰੀਸੈਂਟਲੀ 2 ਹੋਰ ਜਿਹੜੇ ਕਾਰਡ ਜਿਹੜੇ ਉਹ ਖੇਡੇ ਵੀ ਰੇਸਿਜ਼ਮ ਦਾ ਵੀ ਮੈਂ ਬਰਾਊਨ ਹੋਣ ਕਰਕੇ ਮੈਨੂੰ ਕਿਸੇ ਪਾਸੇ ਵੀ ਉੱਥੇ ਨਾਰਥ ਕੈਰੋਲੀਨਾ 'ਚ ਨਹੀਂ ਸੀ ਜਿਹੜਾ ਉਹ ਮਿਲਦਾ। ਨਿੱਤ ਦਿਨ ਕਹਿੰਦੀ ਵੀ ਮੈਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਝੱਲਣੀਆਂ ਪੈ ਰਹੀਆਂ ਸੀ। ਹੁਣ ਇਹ ਨਹੀਂ ਪਤਾ ਵੀ ਜਿਹੜੇ ਪੰਜਾਬੀ ਆ ਜਾਂ ਸਿੱਖ ਆ ਜਾਂ ਭਾਰਤੀ ਮੂਲ ਵਾਲੇ ਆ
ਉਹ ਇਹਨੂੰ ਕਿੰਨਾ ਕੁ ਨਿੱਕੀ ਹੇਲੀ ਨੂੰ ਜਿਹੜਾ ਉਹ ਅਪਣਾਉਣਗੇ। ਨਮਰਤਾ ਕੌਰ ਰੰਧਾਵਾ ਦੇ ਨਾਮ ਦੇ ਨਾਲ ਜਨਮੀ, ਇਵੈਂਚੁਅਲੀ ਇਸਨੇ ਆਪਣਾ ਧਰਮ ਵੀ ਛੱਡਿਆ ਤੇ ਆਪਣੇ ਆਪ ਨੂੰ ਕਿਸੇ ਟਾਈਮ ਦੇ ਉੱਤੇ ਇਹਨੇ ਵਾਈਟ ਵੀ ਜਿਹੜੀਆਂ ਜਦੋਂ ਭਰਦੇ ਹੁੰਦੇ ਆ ਨੋਮੀਨੇਸ਼ਨਸ ਜਾਂ ਪਿਛਲਿਆਂ ਦੇ ਵਿੱਚ, ਉਹ ਆਪਣੇ ਆਪ ਨੂੰ ਇਹਨੇ ਕੋਕੇਜੀਅਨ ਵੀ ਜਿਹੜਾ ਉਹ ਦੱਸਿਆ ਸੀਗਾ। ਪਰ ਹੁਣ ਵੋਟਾਂ ਬਟਾਉਣ ਖਾਤਰ ਵੀ ਇਹ ਆਪਣੇ ਆਪ ਨੂੰ ਦੁਬਾਰਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਦਿਖਾ ਰਹੀ ਹੈਗੀ ਆ। ਸੋ ਹੁਣ 2 ਪਰਸਨ ਰੇਸ ਜਿਹੜੀ ਉਹ ਰਹਿ ਗਈ ਆ ਨਿੱਕੀ ਹੇਲੀ ਤੇ ਡੋਨਲਡ ਟਰੰਪ ਹੁਣਾਂ ਦੇ ਦਰਮਿਆਨ। ਨਿੱਕੀ ਹੇਲੀ ਨੂੰ ਕਾਫੀ ਜ਼ਿਆਦਾ ਸਮਰਥਨ ਅਸਟੈਬਲਿਸ਼ਡ ਰਿਪਬਲਿਕਨਸ ਦਾ ਵੀ ਜਿਹੜਾ ਉਹ ਮਿਲ ਰਿਹਾ ਹੈਗਾ ਆ, ਪਰ ਇਸ ਟਾਈਮ ਲੋਕਾਂ ਦਾ ਜਿਹੜਾ ਉਲਾਰ ਆ ਉਹ ਆਪਾਂ ਨੂੰ ਟਰੰਪ ਹੁਣਾਂ ਦੇ ਵੱਲ ਨੂੰ ਹੀ, GOP ਦੇ ਵੱਲ ਵਿੱਚ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ। ਸੋ ਹਾਲ ਦੀ ਘੜੀ ਕੀ ਹੁੰਦਾ ਹੈ ਕੱਲ ਨੂੰ ਨਿਊ ਹੈਮਸ਼ਾਇਰ ਦੇ ਵਿੱਚ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਵਿਵੇਕ ਰਾਮਾਸਵਾਮੀ ਨੇ ਜਦ ਆਇਓਵਾ ਦੇ ਵਿੱਚ ਆਪਣੇ ਕਿਹਾ ਸੀਗਾ ਵੀ ਮੈਂ ਇਸ ਦੇ ਵਿੱਚੋਂ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਬੰਦ ਕਰ ਰਿਹਾ ਹਾਂ, ਉਹਨੇ ਨਾਲ ਹੀ ਸਲਾਹ ਦੇ ਦਿੱਤੀ ਸੀਗੀ ਨਿੱਕੀ ਹੇਲੀ ਨੂੰ ਵੀ, ਰੌਨ ਡਿਸੈਂਟਿਸ ਨੂੰ ਵੀ ਭਾਈ ਤੁਸੀਂ ਵੀ ਆਪਣੇ ਪੱਤੇ ਫੋਲਡ ਕਰੋ ਤੇ ਟਰੰਪ ਨੂੰ ਜਿਹੜਾ ਉਹ ਚੁੱਪਚਾਪ ਅੰਡੋਰਸ ਜਿਹੜਾ ਉਹ ਕਰ ਦਿੱਤਾ ਜਾਵੇ। ਸੋ ਲੈਟਸ ਸੀ ਕੀ ਹੁੰਦਾ ਆ। ਟਰੰਪ ਹੁਣਾਂ ਨੇ ਡਿਸੈਂਟਿਸ ਹੁਣਾਂ ਤੇ ਆਪਣੇ ਕੈਂਪੇਨ ਨੂੰ ਬੰਦ ਕਰਨ ਤੋਂ ਬਾਅਦ ਦੇ ਵਿੱਚ ਇਹ ਕਿਹਾ, ਕਹਿੰਦਾ ਜਿਹੜਾ ਡਿਸੈਂਟਮੋਨੀਅਸ ਕਰਕੇ ਇਸ ਨਾਮ ਰੱਖਿਆ ਸੀ ਇਹਦਾ ਨਿਕਨੇਮ, ਕਹਿੰਦੇ ਵੀ ਅੱਜ ਇਹ ਨਾਮ ਨੂੰ ਅਸੀਂ ਰਿਟਾਇਰ ਜਿਹੜਾ ਮੈਂ ਉਹ ਕਰਨ ਜਾ ਰਿਹਾ ਹੈਗਾ ਆ। ਸੋ ਜਿਹੜਾ ਉਹਦਾ ਕੱਚਾ ਨਾਮ ਆਇਆ ਸੀਗਾ ਉਸ ਨੂੰ ਉਹਨਾਂ ਨੇ ਰਿਟਾਇਰ ਜਿਹੜਾ ਉਹ ਕਰ ਦਿੱਤਾ। ਪਰ ਹੁਣ ਦੇਖੋ ਕੀ ਹੁੰਦਾ, ਜਾਂਦਾ ਜਾਂਦਾ ਇਹ ਵੀ ਡਿਸੈਂਟਿਸ ਸੋਚਦਾ ਹੋਊਗਾ ਵੀ ਖੌਰੇ ਵੀ ਮੈਨੂੰ ਵੀ ਬਾਅਦ ਦੇ ਵਿੱਚ ਇਵੈਂਚੁਅਲੀ ਜੇ ਜਿੱਤਦੇ ਆ ਤੇ ਮੈਨੂੰ ਕਿਤੇ ਕੈਬਨਿਟ ਦੇ ਵਿੱਚ ਥਾਂ ਜਿਹੜੀ ਉਹ ਮਿਲ ਜਾਊਗੀ। VP ਨੂੰ ਲੈ ਕੇ ਕੌਣ ਹੋਊਗਾ ਇਸ ਦੇ ਬਾਰੇ ਜਿਹੜੀ ਇਸ ਟਾਈਮ ਹੁਣ ਕਾਫੀ ਅਟਕਲਾਂ ਜਿਹੜੀਆਂ ਆ ਉਹ ਲੱਗਣੀਆਂ ਸ਼ੁਰੂ ਹੋ ਰਹੀਆਂ ਆ। ਕਿਤੇ ਵਿਵੇਕ ਰਾਮਾਸਵਾਮੀ ਦਾ ਵੀ ਨਾਮ ਆਉਂਦਾ ਆ, ਡਿਸੈਂਟਿਸ ਦਾ ਨਾਮ ਹੀ ਆ ਰਿਹਾ ਆ। ਬਾਕੀ ਪਤਾ ਨਹੀਂ ਭਾਜਪਾ ਵਾਂਗੂ ਕਿਹੜਾ ਬੰਦਾ ਅਚਾਨਕ ਇਹਨਾਂ ਨੇ CM ਬਣਾ ਕੇ ਖਿਲਾਰ ਦੇਣਾ ਹੁੰਦਾ ਆ। ਇਹ ਕੌਣ ਜਿਹੜਾ ਇਸ ਵਾਰ VP ਇੱਥੋਂ ਨਿਕਲਦਾ ਆ। ਜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਲੋਕਾਂ ਦੇ ਨਿਕਨੇਮ ਜਿਹੜੇ ਲੈਣ ਦੇ ਵਿੱਚ ਬੜੇ ਪ੍ਰੋਮੀਨੈਂਟ ਆ। ਨਾਰਥ ਕੋਰੀਆ ਦੇ ਲੀਡਰ ਨੂੰ ਇੱਕ ਟਾਈਮ ਦੇ ਉੱਤੇ ਰਾਕਟ ਮੈਨ ਕਹਿੰਦੇ ਸੀ, ਬਾਅਦ 'ਚ ਜੱਫੀਆਂ ਵੀ ਪਾ ਲਈਆਂ, ਮੁੜ ਕੇ ਫਿਰ ਬਿਨਾਂ ਮਿਲੇ ਵੀ ਆ ਗਏ। ਸੋ ਇੱਥੇ ਵੀ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੇ ਨਾਂ ਉਹ ਇਦਾਂ ਦੇ ਵਰਤਦੇ ਰਹੇ ਹੈਗੇ ਆ।